ਮੇਨ ਜਿਹੜਾ ਅੱਜ ਭਖਦਾ ਮੁੱਦਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਅੱਜ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਆ, ਜਿਹੜੇ 17,000 ਲਾਇਸੈਂਸਿਸ ਕੈਂਸਲ ਹੋਣੇ ਸੀ ਕੈਲੀਫੋਰਨੀਆ 'ਚ। ਅਨਫੋਰਚੂਨੇਟਲੀ ਟੁਨਾਈਟ ਇਜ਼ ਦ ਲਾਸਟ ਡੇਟ। ਉਹਦੇ ਲਈ ਹੁਣ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਰਾਜਕਰਨ, ਜਿਹੜਾ ਕਿ ਕੋਰਟ ਨੇ ਆਰਡਰ ਕੀਤਾ ਸੀਗਾ ਕੈਲੀਫੋਰਨੀਆ DMV ਨੂੰ ਕਿ ਤੁਸੀਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ, ਮੇਰੇ ਖਿਆਲ ਮੈਂ ਜਿਹੜੇ ਵੀ ਨਿਊਜ਼ ਅਦਾਰੇ ਨਾਲ ਗੱਲ ਕੀਤੀ ਉਹਨਾਂ ਨਾਲ ਇਹੋ ਹੀ ਕੁਐਸਚਨ ਚੁੱਕਿਆ ਹੈਗਾ। ਈਵਨ ਜਿਹੜੇ ਕਾਂਗਰਸਮੈਨ ਜੋਸ਼ ਆਰਡਰ ਸੀ ਉਹਨਾਂ ਨੂੰ ਵੀ ਇਹ ਚੀਜ਼ ਕੁਐਸਚਨ ਚੁੱਕਿਆ ਸੀਗਾ ਕਿ ਕੀ ਕੈਲੀਫੋਰਨੀਆ DMV ਕੋਈ ਵੀ ਜਿਹੜਾ ਪਲਾਨ ਹੈਗਾ ਉਹਨਾਂ ਨੇ ਨਹੀਂ ਦਿੱਤਾ ਹੈਗਾ ਅਜੇ ਤੱਕ। 120 ਡੇਜ਼ ਦੇ ਵਿੱਚ ਕੈਲੀਫੋਰਨੀਆ DMV ਕੋਈ ਪਲਾਨ ਪ੍ਰੈਜ਼ੈਂਟ ਨਹੀਂ ਕਰ ਸਕੀ ਕਿ ਅਸੀਂ ਕਿੱਦਾਂ ਹੈਂਡਲ ਕਰਨਾ ਇਸ ਚੀਜ਼ ਨੂੰ। ਸਿਰਫ ਉਹ ਇੱਕ 60 ਡੇਜ਼ ਦੀ ਐਕਸਟੈਂਸ਼ਨ ਤੇ 60 ਡੇਜ਼ ਦੀ ਐਕਸਟੈਂਸ਼ਨ ਦੇ ਕੇ ਚੁੱਪ ਕਰਕੇ ਬੈਠ ਗਏ ਕਿ ਸਾਡੇ ਕੋਲ ਕੁਝ ਨਹੀਂ ਹੈਗਾ, ਅਸੀਂ ਕੁਝ ਨਹੀਂ ਕਰ ਸਕਦੇ, ਪਰ ਕੋਈ ਪਲਾਨ ਨਹੀਂ। ਹੁਣ ਕੋਰਟ ਨੇ ਲਾਸਟ ਮਿੰਟ ਤੇ ਉਹਨਾਂ ਨੂੰ ਪਲਾਨ ਦੇਣ ਨੂੰ ਕਿਹਾ ਹੈਗਾ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਕਿ DMV ਦਾ ਇਸ ਵੇਲੇ ਕਾਰ ਵਿਹਾਰ ਚੱਲ ਰਿਹਾ ਹੈਗਾ, ਤੁਹਾਨੂੰ ਕੀ ਲੱਗਦਾ ਕਿ 2 ਦਿਨਾਂ ਦੇ ਵਿੱਚ ਕੀ ਪਲਾਨ ਦੇ ਸਕਦੇ ਹੋ ਜਿਹਨਾਂ ਨੇ 120 ਦਿਨਾਂ ਦੇ ਵਿੱਚ ਕੋਈ ਪਲਾਨ ਨਹੀਂ ਦਿੱਤਾ ਹੈਗਾ? ਪਿਛਲੇ ਥੋੜੇ ਦਿਨ ਪਹਿਲਾਂ ਉਹ ਕਹਿ ਰਹੇ ਸੀਗੇ ਵੀ ਤੁਸੀਂ ਜਾ ਕੇ ਰੀਨਿਊ ਵੀ ਉਹ ਅਦਾਲਤ ਨੇ ਜਿਹੜਾ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਨਾਂ ਨੂੰ ਮੁਹੱਈਆ ਕਰਾਓ, ਠੀਕ ਕਰਾਓ। ਉਹ ਕਿਤੇ ਲੱਗਦਾ ਸੀਗਾ ਵੀ ਸ਼ਾਇਦ ਗੁੱਡ ਨਿਊਜ਼ ਆ, ਪਰ ਲਾਈਕ ਕੋਈ ਉਹਨਾਂ ਨੇ ਰਾਹ ਰਸਤਾ ਚੱਜ ਦੇ ਨਾਲ ਇੱਦਾਂ ਲੱਗਦਾ ਵੀ ਦਿਖਾਇਆ ਨਹੀਂ DMV ਨੇ ਵੀ ਕਰਨਾ ਕੀ ਹੈ। ਗਲਤੀ ਆਪਣੀ ਮੰਨੀ ਜਾਂਦੇ ਆ ਵੀ ਹਾਂ ਜੀ ਅਸੀਂ ਕਰਤਾ ਆ, ਪਰ ਠੀਕ ਕਰਨ ਵੱਲ ਨੂੰ ਇਹ ਕਦਮ ਵੀ ਨਹੀਂ ਚੱਕ ਰਹੇ। ਚੱਕਰ ਕੀ ਪੈ ਗਿਆ ਆ? ਪਰ ਰਾਜਕਰਨ ਉਹਦੇ ਵਿੱਚ ਹੁਣ ਪ੍ਰੋਬਲਮ ਇਹ ਹੈ ਨਾ ਕਿ DMV ਦੇ ਹੱਥ ਦੇ ਵਿੱਚ ਹੈ ਨਹੀਂਗਾ ਕੁਝ ਵੀ, ਕਿਉਂਕਿ ਇਹ ਫੈਡਰਲ ਡਾਕੂਮੈਂਟ ਹੈਗਾ। ਉਹਨਾਂ ਨੂੰ ਅਲਾਉ ਕਰਨਾ ਆਪਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਇਹ ਫੈਡਰਲ ਡਾਕੂਮੈਂਟ ਹੈਗਾ ਆ, ਇਹ ਫੈਡਰਲ ਗਵਰਨਮੈਂਟ ਦੀ ਸਲਾਹ ਤੇ ਸਫਾਈ ਦੇ ਨਾਲ ਹੀ ਇਹ ਚੀਜ਼ ਜਿਹੜੀ ਆ ਇਹ ਸਿੱਧ ਕਰ ਹੋਣੀ, ਉਹ ਠੀਕ ਕਰ ਹੋਣੀ ਹੈ। ਉਹ ਇਹਨਾਂ ਦੇ ਵਿੱਚ ਜਿਹੜਾ ਇਸ ਵੇਲੇ ਕੈਲੀਫੋਰਨੀਆ ਤੇ ਫੈਡਰਲ ਦੇ ਵਿੱਚ ਇੰਨਾ ਜ਼ਿਆਦਾ ਫੇਵਰੇਬਲ ਰਿਸ਼ਤਾ ਹੈ ਨਹੀਂਗਾ ਜਿੱਥੇ ਕਿ ਉਹ ਚੀਜ਼ ਹੋ ਸਕੇ। ਤੇ ਜਿਹੜੀ ਇਸ ਵੇਲੇ ਸੁਣਨ 'ਚ ਆ ਰਹੀ ਹੈ ਗੱਲ ਮੈਨੂੰ DMV ਵੱਲੋਂ, ਜਿਹੜੀ ਥੋੜ੍ਹੀ ਬਹੁਤ ਗੱਲ ਪਤਾ ਲੱਗੀ ਆ, ਉਹ ਇਹ ਆ ਕਿ DMV ਜਿਹੜੀ ਆ ਉਹ ਇਹ ਲਾਇਸੈਂਸ ਜਿਹੜੇ ਆ ਅਨਫੋਰਚੂਨੇਟਲੀ ਕੈਂਸਲ ਕਰਨ ਜਾਊਗੀ ਤੇ ਰੀਇਸ਼ੂ ਦਾ ਉਹ ਗੱਲ ਕਹਿ ਰਹੀ ਹੈਗੀ ਹੈ ਕਿ ਰੀਇਸ਼ੂ ਕਰ ਸਕਦੇ ਆ, ਪਰ ਰੀਇਸ਼ੂ ਦੇ ਲਈ ਉਹੀ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਅੱਗੇ ਰੱਖਣਗੇ, ਜਿਹੜੀਆਂ ਕਿ ਰਿਕੁਆਇਰਮੈਂਟਸ FMCSA ਨੇ DOT ਨੂੰ ਆਪਣੀ ਕੈਲੀਫੋਰਨੀਆ DMV ਨੂੰ ਆਥੋਰਾਈਜ਼ ਕੀਤੀਆਂ ਹੈਗੀਆਂ। ਸੋ ਉਹ ਜਿਹੜੀਆਂ ਰਿਕੁਆਇਰਮੈਂਟਸ ਆ ਆਬਵੀਅਸਲੀ ਬਹੁਤ ਜਾਣੇ ਜਿਹੜੀਆਂ ਉਹ ਰਿਕੁਆਇਰਮੈਂਟਸ ਪੂਰੀਆਂ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਬੜੀ ਅਨਸਰਟਨ ਸਿਚੁਏਸ਼ਨ ਹੈਗੀ ਆ। ਇੱਥੋਂ ਤੱਕ ਵੀ ਵੀ ਹੈਵ ਅਪਰੋਚ ਵੀ ਟੋਲਡ them ਕਿ ਅਸੀਂ ਇੱਥੋਂ ਤੱਕ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਰੀਟੈਸਟ ਕਰ ਸਕਦੇ ਆ ਬੰਦਿਆਂ ਨੂੰ, ਤੁਸੀਂ ਦੁਬਾਰਾ ਟੈਸਟ ਲੈ ਸਕਦੇ ਆ। ਜਿਹੜੇ ਬੰਦੇ ਕੁਆਲੀਫਾਈਡ ਆ, ਜਿਹੜੇ ਬੰਦੇ ਸਹੀ ਆ, ਉਹਨਾਂ ਨੂੰ ਤਾਂ ਐਟਲੀਸਟ ਲਾਇਸੈਂਸ ਦੇ ਦਿਓ। ਕਿ ਜਿਹੜੇ ਬੰਦੇ ਚਲੋ ਠੀਕ ਆ, ਤੁਸੀਂ ਕਹਿ ਰਹੇ ਵੀ ਅਨਕੁਆਲੀਫਾਈਡ ਬੰਦੇ ਵਿੱਚ ਆ ਗਏ ਆ, ਕੁਝ ਵੀ ਹੋ ਗਿਆ, ਸੋ ਫਿਲਟਰ ਇਟ ਆਊਟ ਜੇ ਫਿਲਟਰ ਕਰ ਸਕਦੇ ਆ। ਪਰ ਨਹੀਂ, ਉਹ ਲੱਗਦਾ ਨਹੀਂਗਾ ਕਿ ਉਸ ਮੁੱਦੇ ਦੇ ਉੱਤੇ ਕੋਈ ਗੱਲ ਜਿਹੜੀ ਆ ਉਹ ਠੀਕ ਬੈਠਣੀ ਹੈਗੀ। ਬਹੁਤ ਕੁਛ ਰਮਨ ਜੀ, ਬਹੁਤ ਸਾਰੇ ਆਪਣੇ ਭੈਣ ਭਰਾ ਵੀ ਇਹ ਸੋਚਦੇ ਆ ਵੀ ਨਹੀਂ ਕੈਲੀਫੋਰਨੀਆ ਵਾਲਿਆਂ ਨੇ ਜਿਹੜਾ ਆ ਉਹ ਸਾਡੇ ਹੱਕ 'ਚ ਫੈਸਲਾ ਦੇਊਗੇ, ਸਾਡਾ ਸਾਥ ਦੇਊਗੇ। ਪਰ ਜਿਸ ਹਿਸਾਬ ਦੇ ਨਾਲ FMCSA ਪ੍ਰੈਸ਼ਰ ਪਾ ਰਿਹਾ, ਟਰੰਪ ਐਡਮਿਨਿਸਟ੍ਰੇਸ਼ਨ, ਸ਼ਾਨ ਰਫੀ ਹੁਣੀ, ਉਹਨਾਂ ਸਟੇਟਾਂ ਦੇ ਜਿਹੜੇ ਆ ਫੰਡਿੰਗ ਬੰਦ ਕਰ ਦਿੱਤੀ ਤੇ ਨੈਚੁਰਲੀ ਜਿਹੜੀ ਇਹ ਸਟੇਟ ਆ ਉਹ ਹੁਣ ਫੈਡਰਲ ਤੋਂ ਬਾਹਰ ਨਹੀਂ ਜਾ ਸਕਦੀ, ਕਿਉਂਕਿ ਇਹ ਰੈਗੂਲੇਸ਼ਨ ਉਹਨਾਂ ਦੀਆਂ ਆ। ਸੋ ਉਹਨਾਂ ਨੂੰ ਫੈਡਰਲ ਵਾਲੀਆਂ ਰੈਗੂਲੇਸ਼ਨ ਮੰਨ ਕੇ ਹੀ ਉਹ ਕਰਨਾ ਜਿਹੜਾ ਉਹ ਪੈਣਾ। ਈਵਨ ਇੱਥੋਂ ਦੇ ਸੁਪੀਰੀਅਰ ਕੋਰਟ ਜਿਹੜਾ ਐਲਾਮੀਡਾ ਦਾ, ਕਾਉਂਟੀ ਆਫ ਐਲਾਮੀਡਾ ਦਾ, ਉਹਨਾਂ ਨੇ ਆਦੇਸ਼ ਦਿੱਤਾ ਹੈ DMV ਨੂੰ ਵੀ ਅਲਾਓ ਕਰਨ ਇਮੀਗ੍ਰੈਂਟ ਵਰਕਰਸ ਨੂੰ ਰੀਅਪਲਾਈ ਕਰਨ ਦੇ ਲਈ ਵੀ ਰੀਜ਼ਨੇਬਲ ਟਾਈਮ ਦੇ ਵਿੱਚ। ਹੁਣ ਉਹ ਵੀ 2-4 ਦਿਨ ਪਹਿਲੋਂ ਕਿਹਾ ਆ, ਦਿਨ ਜਿਹੜਾ ਉਹ ਕੱਲ ਦਾ ਸਿਰਫ ਇਸ ਦੇ ਵਿੱਚ ਜਿਹੜਾ ਉਹ ਰਹਿ ਗਿਆ ਆ। ਸੋ ਹੁਣ ਇਹ ਬੜੀ ਕਸੂਤੀ ਸਥਿਤੀ ਦੇ ਵਿੱਚ ਫਸੇ ਆ ਲੋਕ। ਉੱਥੇ ਜਾਣ ਤੇ ਉਹਨਾਂ ਨੂੰ ਇਹ ਡਰ ਆ ਵੀ ਕਿਤੇ ਸਾਡਾ ਲਾਇਸੈਂਸ ਜਿਹੜਾ 2-4 ਦਿਨ ਰਹਿ ਗਿਆ ਉਹ ਵੀ ਚੱਕ ਕੇ ਆਪਣੇ ਕੋਲ ਤਾਂ ਉਹ ਰੱਖ ਲੈਣ। ਸੋ ਲੋਕਾਂ ਦੇ ਲਈ ਜਿਹੜੇ ਲੋਕ ਇਸ ਦੇ ਵਿੱਚ ਫਸੇ ਪਏ ਨੇ ਰਮਨ ਜੀ, ਹਰਜੋਤ ਜੀ, ਉਹਨਾਂ ਦਾ ਵਿਚਾਰਿਆਂ ਦਾ ਕੰਮ ਜਿਹੜਾ ਔਖਾ ਹੋ ਗਿਆ। ਕਈਆਂ ਦੇ ਤੇ ਕੱਲੇ ਹੀ ਸੀਗੇ ਕੰਮ ਕਰਨ ਵਾਲੇ, ਉਹੀ ਜਿਹੜੇ ਇਹਦੇ ਉੱਤੇ ਡਿਪੈਂਡੈਂਟ ਸੀਗੇ। ਸੋ ਉਹਨਾਂ ਦੇ ਲਈ ਬੜਾ ਔਖਾ ਜਿਹੜਾ ਉਹ ਕੰਮ ਬਣ ਗਿਆ। ਸੋ ਉੱਦਾਂ ਕਹਿ ਤੇ ਇਹੀ ਰਹੇ ਆ ਵੀ CDL ਜਿਹੜੇ ਡਰਾਈਵਰ ਆ ਵੀ ਅਪਲਾਈ ਕਰ ਦਿਓ ਆਨਲਾਈਨ ਜਾਂ DMV ਦੇ ਵਿੱਚ ਜਾਓ, ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਵੀ ਸੁਪੀਰੀਅਰ ਕੋਰਟ ਨੇ ਆਹ ਫੈਸਲਾ ਜਿਹੜਾ ਉਹ ਦਿੱਤਾ ਆ ਰੈਸੀਸ਼ਨ ਕਰਕੇ, ਕਹਿੰਦੇ ਵੀ ਤੁਸੀਂ ਉਸ ਦੇ ਮੰਗ ਜਿਹੜੀ ਉਹ ਕਰ ਸਕਦੇ ਆ ਵੀ ਆਈ ਰਿਕੁਐਸਟ ਰੈਸੀਸ਼ਨ ਆਫ ਕੈਂਸਲੇਸ਼ਨ। ਸੋ ਇਹ ਹੁਣ ਸਾਰੀਆਂ ਚੀਜ਼ਾਂ
ਹੁਣ ਆਇਡੈਂਟੀਫਾਈ ਕਰਨ ਦੇ ਲਈ ਰਮਨ ਜੀ ਪ੍ਰੋਬਲਮ ਫਿਰ ਉੱਥੇ ਕੁੰਡੀ ਉੱਥੇ ਫਸ ਜਾਣੀ ਆ ਵੀ FMCSA ਦੀ ਨਵੀਂ ਰੈਗੂਲੇਸ਼ਨ ਦੇ ਮੁਤਾਬਕ ਦਸਤਾਵੇਜ਼ ਉਹਨਾਂ ਨੇ ਹੁਣ ਜ਼ਿਆਦਾ ਮੰਗੇ ਹੋਏ ਆ। ਜਿਹੜੇ ਕੱਲੇ EAD ਧਾਰਕ ਨੇ ਜਿਨ੍ਹਾਂ ਕੋਲ ਕੱਲਿਆਂ ਕੋਲ ਵਰਕ ਪਰਮਿਟ ਆ ਉਹਨਾਂ ਦੇ ਲਈ ਜਿਹੜੇ ਇਮੀਗ੍ਰੇਸ਼ਨ ਪੇਪਰ ਹੋਰ ਨਾਲ ਲੈ ਕੇ ਆਉਣੇ ਜਿਨ੍ਹਾਂ ਦੀ ਇਹ ਮੰਗ ਕਰ ਰਹੇ ਆ ਉਹਦੇ ਲਈ ਜਿਹੜਾ ਔਖਾ ਜਿਹੜਾ ਉਹ ਹੋ ਸਕਦਾ। ਸੋ ਹਾਲ ਦੀ ਘੜੀ ਇਹ ਵਿਚਾਰੇ ਮਝਧਾਰ ਚ ਕੀ ਇੱਕ ਹਿਸਾਬ ਦੇ ਨਾਲ ਲੱਗਦਾ ਵੀ ਗੁੱਠੇ ਲਾਈਨ ਹੀ ਵਿਚਾਰੇ ਲਾ ਦਿੱਤੇ ਗਏ। ਕੱਲਾ ਉਹ ਨਹੀਂ ਰਮਨ ਭਾਜੀ, ਮੈਨੂੰ ਕੱਲ ਕਾਲ ਆਈ ਸੀ ਇੱਕ, ਉਹ ਅਮਰੀਕਨ ਸਿਟੀਜ਼ਨ ਆਪਣਾ ਮੁੰਡਾ ਜੀ ਕਹਿੰਦਾ ਭਾਜੀ ਮੈਨੂੰ ਚਿੱਠੀ ਆ ਗਈ ਵੀ ਤੇਰਾ ਲਾਇਸੈਂਸ ਸਸਪੈਂਡ ਆ, ਹਨਾ। ਫਿਰ ਉਹ DMV ਗਿਆ, ਕਹਿੰਦਾ ਵੀ ਉਹਨੇ ਅਪਡੇਟ ਹੀ ਨਹੀਂ ਕੀਤਾ ਸੀ ਮੇਰਾ ਸਿਟੀਜ਼ਨਸ਼ਿਪ ਦਾ। ਸੋ ਇਹ ਬਹੁਤ ਕਹਿੰਦਾ ਵੀ ਖੱਜਲ ਖੁਆਰੀ ਤਾਂ ਹੋਈ ਆ ਵੀ ਮੇਰਾ ਦਿਹਾੜੀ ਭਰਨੀ, ਮੈਨੂੰ ਕੰਮ ਛੱਡਣਾ ਪਿਆ, ਉੱਥੇ ਗਿਆ ਪ੍ਰੂਫ ਲੈ ਕੇ, ਪਰ ਠੀਕ ਆ ਦੁਬਾਰਾ ਇਹ ਕੰਮ ਤਾਂ DMV ਦਾ ਸੀਗਾ। ਇੰਨਾ ਮੈਸਅਪ ਜਿਹੜਾ ਹੋ ਕੀਤਾ ਹੋਇਆ ਨਹੀਂ ਰਾਜਕਰਨ। ਹੁਣ ਇੱਥੇ ਜਿਹੜੀ ਕੋਰਟ ਦੇ ਆਰਡਰ ਆ ਨਾ ਉਹਦੇ ਵਿੱਚ ਅਕੋਰਡਿੰਗ ਟੂ ਦੈਟ DMV ਦੇ ਜਿਹੜੇ ਲੈਟਰਸ ਆ ਨਾ ਜਿਹੜੇ ਹੁਣ ਆਉਣੇ ਸ਼ੁਰੂ ਹੋਏ ਆ ਲੈਟਰ, ਉਹ DMV ਦੇ ਲੈਟਰ ਜਿਹੜੇ ਆ ਮੇਰੇ ਕੋਲ ਇੱਥੇ ਲੈਟਰਸ ਪਹੁੰਚੇ ਹੋਏ ਆ ਜਿਹੜੇ ਕਿ ਮੈਂ ਰੀਡ ਕੀਤੇ ਆ। ਇਹਦੇ ਵਿੱਚ DMV ਕਹਿ ਰਹੀ ਹੈ ਕਿ ਜਿਹੜੇ ਵੀ ਰਿਗਰੈਟ ਟੂ ਇਨਫੋਰਮ ਯੂ ਕਿ ਜਿਹੜਾ ਤੁਹਾਡਾ ਜਿਹੜਾ DMV ਆ ਵਿਲ ਕੈਂਸਲ ਯੂਰ ਲਾਇਸੈਂਸ ਔਨ March 6, 2026 pursuant to California Vehicle Code। ਠੀਕ ਹੈ, ਕਿੱਦਾਂ ਦੀ ਚਿੱਠੀ ਆ ਰਮਨ ਜੀ ਇਹਨਾਂ ਦੀ? ਇਹ ਚਿੱਠੀ ਹੈਗੀ ਹੈ ਜੀ ਫਰਵਰੀ 18 ਦੀ। 18 ਫਰਵਰੀ ਦੀ, ਠੀਕ ਹੈ। ਤੇ ਇਹਦੇ ਵਿੱਚ ਉਹਨਾਂ ਨੇ ਇਹ ਸਾਫ਼ ਲਿਖਿਆ ਕਿ in addition to your CDL being cancelled, your non-commercial driver license, that's a regular driver license, will also be cancelled. To obtain the new license, you must complete the online application, schedule an appointment, surrender your driver license in your possession, and bring this letter and all the relevant documents so that staff may conduct thorough review and provide the appropriate guidance। ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਇਹ ਸਾਫ਼ ਲਿਖਿਆ ਕਿ ਜਿਹੜਾ ਲਾਇਸੈਂਸ ਹੈਗਾ ਆ ਉਹ ਵੀ ਕੈਂਸਲ ਆ, ਜਿਹੜਾ ਰੈਗੂਲਰ ਕਾਰ ਲਾਇਸੈਂਸ ਹੈ ਉਹ ਵੀ ਕੈਂਸਲ ਆ। ਦੇ ਹੈਵ ਟੂ ਕਮ ਬੈਕ ਐਂਡ ਪ੍ਰੋਵਾਈਡ ਆਲ ਦਾ ਪੇਪਰਵਰਕ, ਦੈਨ ਦੇ ਵਿਲ ਗਿਵ them the guidance, not the license but the guidance। we don't know ਕਿ ਉਹਦੇ ਬਾਅਦ ਵੀ ਉਹ ਜਿਹੜਾ ਕਨਫਰਮ ਹੈਗਾ। ਸੋ ਜਿੱਥੋਂ ਤੱਕ ਮੇਰੀ ਸਮਝ ਕੰਮ ਕਰਦੀ ਹੈਗੀ ਜਿਹੜੀ ਚੀਜ਼ ਇਹਨਾਂ ਨੇ ਹੁਣ ਕੀਤੀ ਹੈਗੀ ਉਹਦੇ ਵਿੱਚ they will cancel the license plus they will ਸੇ ਕਿ ਅਸੀਂ ਰੀਇਸ਼ੂ ਕਰਾਂਗੇ, ਪਰ ਰੀਇਸ਼ੂ ਦੇ ਵਿਲ ਔਨ ਜਿਹੜੀਆਂ ਕਰੰਟ ਗਾਈਡਲਾਈਨਸ ਆ ਉਹਦੇ ਉੱਤੇ ਨਵੀਆਂ ਗਾਈਡਲਾਈਨਸ ਦੇ ਹਿਸਾਬ ਨਾਲ। ਹਾਂਜੀ। ਸੋ ਜਿਹਦੇ ਵਿੱਚ ਸੇਵ ਦੇ ਵਿੱਚ ਸਟੇਟਸ ਚੈੱਕ ਕਰਾਉਣਾ ਆ, ਉਹ ਕਾਫੀ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਨਾਲ ਨਵੇਂ ਜਿਹੜੀਆਂ ਡਾਕੂਮੈਂਟਸ ਵਗੈਰਾ ਆ ਉਹ ਦਿਖਾਉਣੇ ਪੈਣਗੇ। ਜੇ ਕੋਈ ਲੇਟਲੀ ਗਿਆ ਹੈਗਾ ਆ ਤਾਂ ਉਹ ਪਲੀਜ਼ ਦੱਸੇ ਕਾਲ ਕਰਕੇ ਵੀ ਕੀ ਉਹਨਾਂ ਨੇ ਜਿਹੜਾ ਉਹ ਕਰਨਾ ਹੈਗਾ ਆ। ਸੋ ਤੁਸੀਂ ਕਾਲ ਕਰ ਸਕਦੇ ਆ 408-272-5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਦੱਸ ਸਕਦੇ ਆ ਵੀ ਜੇ ਤੁਸੀਂ ਹੁਣ ਲੇਟਲੀ DMV ਦੇ ਵਿੱਚ ਜੇ ਤੁਸੀਂ ਜਾ ਕੇ ਆਏ ਆ ਜਾਂ ਪੁੱਛ ਕੇ ਆਏ ਆ ਤਾਂ ਕੀ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਜਵਾਬ ਦਿੱਤਾ ਆ, ਕੀ ਕੋਰਟ ਦੇ ਜਿਹੜੇ ਆਦੇਸ਼ ਦਿੱਤੇ ਆ। ਏਦਾਂ ਇਹ ਵੀ ਹੁੰਦਾ ਹੈ ਨਾ ਰਮਨ ਜੀ, ਹੁਣ ਕੋਰਟ ਦਾ ਜਿਹੜਾ ਜੱਜ ਬੈਠਾ ਆ ਉਹਨੇ ਰਾਪ ਟਰੈਕਿੰਗ ਨਹੀਂ ਕੀਤੀ ਹੁੰਦੀ, ਉਹ ਜੋ ਉਹਨਾਂ ਦੇ ਸਾਹਮਣੇ ਜ਼ਿਰਾ ਹੋਈ ਉਹਦੇ ਹਿਸਾਬ ਦੇ ਨਾਲ ਉਹ ਫੈਸਲਾ ਸੁਣਾ ਜਿਹੜਾ ਉਹ ਦਿੰਦੇ ਆ। ਕੀ ਕੰਪਲੀਕੇਸ਼ਨਸ ਹੋਰ ਹੈਗੀਆਂ ਆ ਉਹਨਾਂ ਦਾ ਵੀ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ, ਪਰ ਹੁਣ ਇਹ ਦੇਖਣਾ ਪੈਣਾ ਵੀ DMV ਵਾਲੇ ਕਿੰਨਾ ਉਸ ਨੂੰ ਮੰਨਦੇ ਆ ਜਾਂ ਕਿਸੇ ਦਾ ਕੋਈ ਇਸ ਦੇ ਵਿੱਚ ਕਰੈਕਟਿਵ ਮੈਜਰ ਹੋ ਸਕਦਾ ਆ ਜਾਂ ਨਹੀਂ, ਕਿਉਂਕਿ ਗਲਤੀ ਕਿਤੇ ਨਾ ਕਿਤੇ ਡਾਟਾ ਐਂਟਰੀ ਦੇ ਵਿੱਚ ਜਾਂ ਇਹਨਾਂ ਨੇ ਇਨਫੋਰਮੇਸ਼ਨ ਕਰਨ ਦੇ ਵਿੱਚ ਆਪ ਜਿਹੜੀ ਉਹ ਕੀਤੀ ਆ ਤੇ ਬਹਾਨਾ ਜਿਹੜਾ ਉਹਨਾਂ ਨੂੰ ਮਿਲ ਗਿਆ। ਜੀ ਰਾਜਕਰਨ ਇੱਕ ਪ੍ਰੋਬਲਮ ਹੋਰ ਵੀ ਜਿਹੜੀ ਹੈਗੀ ਆ ਜਿਹੜੀ ਕਿ ਆਪਾਂ ਨੂੰ ਸ਼ਾਇਦ ਇਹ ਨੌਨ ਡੋਮਿਸਾਈਲ ਦਾ ਜਦੋਂ ਦਾ ਪਤਾ ਲੱਗਾ ਉਸ ਤੋਂ ਪਹਿਲਾਂ ਆਪਾਂ ਨੂੰ ਕਿਸੇ ਨੂੰ ਵੀ ਸ਼ਾਇਦ ਇਹ ਪਤਾ ਨਹੀਂ ਸੀਗਾ ਕਿ ਜਦੋਂ ਤੁਹਾਡਾ ਜਿਹੜਾ ਸਟੇਟਸ ਹੈਗਾ ਆ ਉਹ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਤੋਂ ਪਹਿਲਾਂ ਜਿਹੜੇ ਤੁਹਾਡੇ ਸਟੇਟਸ ਚੇਂਜ ਹੁੰਦੇ ਆ, ਟਾਈਮ ਟੂ ਟਾਈਮ ਤੁਹਾਡਾ ਸਟੇਟਸ ਚੇਂਜ ਹੁੰਦਾ ਰਹਿੰਦਾ ਆ। ਠੀਕ ਹੈ ਨਾ, ਤੁਹਾਡੇ ਕੋਲ ਵਰਕ ਪਰਮਿਟ ਆ, ਤੁਹਾਡੇ ਕੋਲ ਕੀ ਆ, ਤੁਹਾਡੇ ਕੋਲ ਹਰ ਚੀਜ਼ ਦੀ ਟਾਈਮ ਟੂ ਟਾਈਮ ਸਟੇਟਸ ਚੇਂਜ ਹੁੰਦਾ ਔਰ ਤੁਹਾਡਾ ਵਰਕ ਪਰਮਿਟ ਦੀ ਜਿਹੜੀ ਐਕਸਪੀਰੇਸ਼ਨ ਡੇਟ ਆ ਉਹ ਵੀ ਚੇਂਜ ਹੁੰਦੀ ਆ। ਸੋ ਕਈ ਕੇਸਿਸ ਐਸੇ ਦੇਖਣ ਨੂੰ ਆਏ ਆ, ਕਈ ਕੇਸਿਸ ਐਸੇ ਜਿੱਦਾਂ ਹੁਣ ਕਈ ਕਹਿੰਦੇ ਵੀ ਮੇਰੇ ਕੋਲ ਗ੍ਰੀਨ ਕਾਰਡ ਹੈ ਮੇਰਾ, ਫਿਰ ਵੀ ਉਹਨਾਂ ਨੇ ਕੈਂਸਲੇਸ਼ਨ ਦੀ ਚਿੱਠੀ ਆ ਗਈ ਜੀ। ਸਾਨੂੰ ਇੱਕ ਚੀਜ਼ ਦਾ ਕਦੀ ਵੀ ਅਹਿਸਾਸ ਨਹੀਂ ਹੋਇਆ ਕਿ DMV 'ਚ ਜਾ ਕੇ ਅਸੀਂ ਆਪਣਾ ਜਿਹੜਾ ਸਟੇਟਸ ਆ ਉਹ ਅਪਡੇਟ ਕਰਨਾ ਹੁੰਦਾ ਆ, ਉਹ ਅਪਡੇਟ ਕਰੀਦਾ ਆ ਤਾਂ ਕਿ ਜਿਹੜਾ ਸਾਡਾ ਡਰਾਈਵਰ ਲਾਇਸੈਂਸ ਆ ਉਹ ਉਸ ਸਟੇਟਸ ਦੇ ਨਾਲ ਅਪਡੇਟ ਹੁੰਦਾ ਰਹੇ। ਅਸੀਂ ਬਹੁਤ ਜਾਣੇ ਜਿਹੜੇ ਜਿਨ੍ਹਾਂ ਨੂੰ ਲੈਟਰਸ ਆਈਆਂ ਹੈਗੀਆਂ ਉਹ ਅਨਫੋਰਚੂਨੇਟ ਸਿਚੁਏਸ਼ਨ ਦੇ ਵਿੱਚ ਆ ਗਏ ਆ ਕਿ ਲਾਸਟ ਈਅਰ ਸਪਟੈਂਬਰ ਤੋਂ ਪਹਿਲਾਂ
ਕੋਈ ਅਪਡੇਟ ਨਹੀਂ ਸੀ ਕਰਦਾ ਹੁੰਦਾ ਲਾਇਸੈਂਸ ਨੂੰ ਜਾ ਕੇ ਕਿ ਮੇਰੇ ਕੋਲ ਆਹ ਆ ਗਿਆ, ਮੇਰੇ ਕੋਲ ਵਰਕ ਪਰਮਿਟ ਆ ਗਿਆ, ਗ੍ਰੀਨ ਕਾਰਡ ਆ ਗਿਆ। ਹੁਣ ਕਈ ਜਾਣੇ ਮੇਰੇ ਕੋਲ ਐਸੇ ਵੀ ਮੇਰੇ ਕੋਲ ਆਏ ਹੈਗੇ ਆ ਜਿਨ੍ਹਾਂ ਦੇ ਜਿਹੜੇ ਆ I-94 ਤੇ ਲਾਇਸੈਂਸ ਇਸ਼ੂ ਹੋਇਆ ਸੀਗਾ, ਲੇਕਿਨ ਹੁਣ ਉਹਨਾਂ ਦੇ ਕੋਲ ਵਰਕ ਪਰਮਿਟ ਹੈਗਾ 2028 ਤੱਕ, 30 ਤੱਕ, ਤੇ 2028 ਤੱਕ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਵੈਲਿਡ ਹੈਗਾ। ਬਟ ਉਹਨਾਂ ਨੂੰ ਕੈਂਸਲੇਸ਼ਨ ਦੀ ਚਿੱਠੀ ਆਈ ਆ। ਕਿਉਂ? ਕਿਉਂਕਿ ਜਿੱਦਣ ਉਹਨਾਂ ਨੇ ਲਾਇਸੈਂਸ ਲਿਆ ਸੀਗਾ ਉਦੋਂ ਉਹਨਾਂ ਨੇ I-94 ਜਿਹੜਾ ਪ੍ਰੈਜ਼ੈਂਟ ਕੀਤਾ ਸੀਗਾ, ਉਹ I-94 DMV ਦੀਆਂ ਪੇਪਰਾਂ ਦੇ ਵਿੱਚ ਐਕਸਪਾਇਰ ਹੋ ਚੁੱਕਾ। ਠੀਕ ਹੈ। ਸੋ ਉੱਥੇ ਹੁਣ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਕੈਂਸਲੇਸ਼ਨ ਵਾਸਤੇ ਮਤਲਬ ਕਿ ਭੇਜ ਦਿੱਤਾ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸ਼ਾਇਦ ਸਾਨੂੰ ਵੀ ਨਹੀਂ ਸੀ ਪਤਾ ਵੀ ਲਾਇਸੈਂਸ ਜਿਹੜਾ ਆ ਆਪਣਾ ਉੱਥੇ DMV ਦੇ ਵਿੱਚ ਜਾ ਕੇ ਆਪਾਂ ਆਪਣਾ ਸਟੇਟਸ ਅਪਡੇਟ ਕਰਨਾ ਹੁੰਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਪ੍ਰੋਬਲਮਸ ਆ, ਇਹ ਇਸ਼ੂਜ਼ ਆ, ਇਹ ਨਾ ਆ ਸਕਣ। ਸੋ ਆਈ ਥਿੰਕ ਕਾਫੀ ਜਿਹੜੀ ਪ੍ਰੋਬਲਮ ਆ ਉਹ ਹੋਈ ਹੋਈ ਆ, ਕਿਉਂਕਿ ਕਈ ਮੈਂ ਸਿਟੀਜ਼ਨ ਦੇਖੇ ਆ ਜਿਹੜੇ ਕਿ ਲੋਕੀ ਸਿਟੀਜ਼ਨ ਹੈਗੇ, ਉਹਨਾਂ ਦਾ ਸਟਿਲ ਲਿਮਿਟਡ ਲਾਇਸੈਂਸ ਚੱਲ ਰਿਹਾ ਹੈਗਾ, ਕਿਉਂਕਿ ਉਹਨਾਂ ਨੇ ਸਟੇਟਸ ਨਹੀਂ ਅਪਡੇਟ ਕੀਤਾ DMV ਦੇ ਵਿੱਚ, ਇਸ ਕਰਕੇ ਉਹਨਾਂ ਸਟਿਲ ਲਿਮਿਟਡ ਲਾਇਸੈਂਸ ਉੱਤੇ ਹੀ ਆ। ਕੱਲਾ ਸਟੇਟਸ ਨਹੀਂ ਰਮਨ ਜੀ, ਆਪਾਂ ਐਡਰੈਸ ਵੀ ਨਹੀਂ ਅਪਡੇਟ ਕਰਦੇ। ਨਹੀਂ, ਉਹ ਐਡਰੈਸ ਦਾ ਤਾਂ ਬਹੁਤ ਜ਼ਿਆਦਾ ਪੰਗਾ ਹੈ ਜੀ। ਸੋ ਇਦਾਂ ਦੀ ਕਈ ਸਿਚੁਏਸ਼ਨਸ ਆਈਆਂ। ਇੱਕ ਹੋਰ ਵੀ ਕਾਲ ਆਈ ਸੀ, ਉਹ ਕਹਿੰਦਾ ਵੀ ਮੈਨੂੰ ਜਦੋਂ ਪੁਲਿਸ ਵਾਲਿਆਂ ਨੇ ਖੜਾ ਕੀਤਾ ਤੇਰਾ ਤਾਂ ਲਾਇਸੈਂਸ ਹੀ ਸਸਪੈਂਡ, ਤੇ ਮੈਨੂੰ ਪਤਾ ਹੀ ਨਹੀਂ ਸੀ, ਹਨਾ। ਤੇ ਸੋ ਕਿਉਂਕਿ ਐਡਰੈਸ ਚੇਂਜ ਕੀਤਾ ਸੀ, ਚਿੱਠੀ ਉਹਨਾਂ ਨੇ ਪੁਰਾਣੇ ਤੇ ਘਾਲਤੀ ਹੋਣੀ ਹੈ। ਸੋ ਸਰੋਤੋ ਤੁਹਾਡਾ ਵੀ ਕਿਸੇ ਇਦਾਂ ਦਾ ਜਿਹੜਾ ਤੁਹਾਡਾ ਕੁਐਸਚਨ ਆ ਜਾਂ ਤੁਸੀਂ ਡੀਲ ਕੀਤਾ, ਜਰੂਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰੋ, ਤਾਂ ਕਿ ਜਿਹੜੇ ਹੋਰ ਆਪਣੇ ਸਰੋਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਕਿੱਦਾਂ ਉਹ ਪ੍ਰਿਪੇਅਰ ਹੋਣ, ਕਿੱਦਾਂ ਉਹ ਆਪਣੇ ਲਾਇਸੈਂਸ ਅਪਡੇਟ ਕਰਾਉਣ। ਇਸ ਚੀਜ਼ 'ਚ ਹਰਜੋਤ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅਸੀਂ ਜਿਹੜੀ ਨਾਪਟਾ ਦੇ ਵਿੱਚ ਇੱਕ ਡਰਾਈਵਰ ਦੀ ਜਿਹੜੀ ਫਾਈਟਿੰਗ ਪਲਾਨ ਜਿਹੜੀ ਦਿੰਦੇ ਹੈਗੇ ਸ਼ੁਰੂ ਕੀਤੀ ਹੈਗੀ ਆ, ਉਹਦੇ ਵਿੱਚ ਸਾਨੂੰ ਬਹੁਤ ਕੇਸਿਸ ਆ ਰਹੇ ਹੈਗੇ ਜਿਹਦੇ ਵਿੱਚ ਕਿ ਜਿਹੜੀ ਤੁਸੀਂ ਐਡਰੈਸ ਚੇਂਜ ਦੀ ਗੱਲ ਕੀਤੀ ਆ, ਜਾਂ ਉਸ ਤਰ੍ਹਾਂ, ਜਾਂ ਜਿਹੜੀ ਤੁਹਾਨੂੰ ਕੋਈ ਟਿਕਟ ਮਿਲਦੀ ਹੈਗੀ ਕਿਸੇ ਹੋਰ ਸਟੇਟ ਦੇ ਵਿੱਚ, ਤੁਹਾਨੂੰ ਕੋਈ ਬੰਦੇ ਕਹਿ ਦਿੰਦੇ ਜੀ ਉਸ ਸਟੇਟ ਦੇ ਟਿਕਟ ਮਿਲੀ, ਕੋਈ ਫਰਕ ਨਹੀਂ ਪੈਂਦਾ, ਆ ਨਹੀਂ ਹੁੰਦਾ ਕੋਈ, ਤੁਸੀਂ ਉਸ ਟਿਕਟ ਤੇ ਅਟੈਂਸ਼ਨ ਪੇ ਨਹੀਂ ਕਰਦੇ ਹੈਗੇ। ਉਹ ਟਿਕਟ ਜਿਹੜੀ ਆ ਉਹ ਤੁਹਾਡੇ ਪਿਛਲੇ ਬੈਕ ਰੈਕਡ ਦੇ ਵਿੱਚ ਤੁਰੀ ਫਿਰਦੀ ਆ, ਔਰ ਤੁਹਾਡਾ ਕਿਤੇ ਨਾ ਕਿਤੇ ਲਾਇਸੈਂਸ ਜਿਹੜਾ ਉਹ ਕਿਸੇ ਨਾ ਕਿਸੇ ਸਟੇਟ 'ਚ ਕੈਂਸਲ ਹੋ ਜਾਂਦਾ, ਔਰ ਉਹ ਕੈਂਸਲੇਸ਼ਨ ਦਾ ਆਰਡਰ ਤੁਹਾਡੇ DMV ਨੂੰ ਆਉਂਦਾ, ਤੇ ਲੇਟਰ ਔਨ ਤੁਹਾਡਾ ਲਾਇਸੈਂਸ ਜਿਹੜਾ ਉਹ ਬਿਲਕੁਲ ਸਸਪੈਂਡ ਹੋ ਜਾਂਦਾ। ਸੋ ਇਹ ਸਿਚੁਏਸ਼ਨ ਇੱਕ ਨਹੀਂ, ਬਹੁਤ ਜਾਣਿਆਂ ਦੀ ਇਹ ਸਿਚੁਏਸ਼ਨ ਹੋਈ ਆ ਕਿ ਜਿੱਥੇ ਉਹਨਾਂ ਨੂੰ ਪਤਾ ਹੀ ਨਹੀਂਗਾ ਕਿ ਉਹਨਾਂ ਦਾ ਲਾਇਸੈਂਸ ਕੈਂਸਲ ਆ, ਔਰ ਉਹਨਾਂ ਨੇ ਚਿੱਠੀਆਂ ਜਾਂ ਜਿਹੜੇ ਲੈਟਰਸ ਆ, ਕੁਛ ਨੇ ਤਾਂ ਇਗਨੋਰ ਕੀਤੇ ਹੁੰਦੇ ਆ, ਤੇ ਕੁਛ ਦਾ ਜਿਹੜਾ ਐਡਰੈਸ ਚੇਂਜ ਕਰਕੇ ਉਹਨਾਂ ਨੂੰ ਲੈਟਰ ਮਿਲਦੇ ਹੀ ਨਹੀਂਗੇ। ਸੋ ਇਸ ਕਰਕੇ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਾਂ ਨੂੰ ਸੋਚਣੀਆਂ ਚਾਹੀਦੀਆਂ ਕਿ ਜਿਹੜੇ ਲਾਇਸੈਂਸਿਸ ਆ ਅਪਡੇਟ ਰੱਖਣੇ ਚਾਹੀਦੇ ਆ। ਕਈ ਵਾਰੀ ਕਾਲ ਆਉਂਦੀ ਆ ਜੀ, ਸਾਡੀ ਕੰਪਨੀ, ਅਸੀਂ ਰਹਿੰਦੇ ਨਿਊਯਾਰਕ ਆ, ਸਾਡੀ ਕੰਪਨੀ ਇੰਡੀਅਨੈਪੋਲਿਸ ਦੇ ਵਿੱਚ ਆ, ਪਲੇਟਾਂ ਅਸੀਂ ਕੈਲੀਫੋਰਨੀਆ ਲੈਣੀਆਂ। ਜਦੋਂ ਆਪਾਂ ਸਾਰੇ ਅਮਰੀਕਾ ਦੇ ਵਿੱਚ ਖਲਾਰਾ ਪਾ ਕੇ ਬੈਠੇ ਹੁੰਦੇ ਆ, ਫਿਰ ਆਪਾਂ ਨੂੰ ਚਿੱਠੀਆਂ ਤੇ ਮਿਸ ਹੋਣੀਆਂ ਹੀ ਆ ਕਿਤੇ ਨਾ ਕਿਤੇ, ਸਾਰੀ ਚੀਜ਼ ਇੱਕ ਟਾਈਮ ਤੇ ਤਾਂ ਮਿਲਦੀ ਨਹੀਂ। ਸੋ ਜਿਹੜਾ ਡਰਾਈਵਰ ਆ ਉਹ ਹਮੇਸ਼ਾ ਰੋਡ ਤੇ ਰਹਿੰਦਾ ਆ, ਤੇ ਰੋਡ ਤੇ ਰਹਿਣ ਕਰਕੇ ਉਹਨੂੰ ਜਿਹੜਾ ਇੱਕ PO ਬਾਕਸ ਦੇ ਵਿੱਚ ਇਨਵੈਸਟ ਕਰਨਾ ਵੀ ਬਹੁਤ ਜ਼ਰੂਰੀ ਹੈਗਾ। ਜੇ ਤੁਸੀਂ ਐਡਰੈਸ ਤੁਹਾਡੇ ਜਿਹੜੇ ਫਿਜ਼ੀਕਲ ਐਡਰੈਸ PO ਬਾਕਸ ਰੱਖ ਲਵੇ, PO ਬਾਕਸ ਮੇਲਿੰਗ ਐਡਰੈਸ PO ਬਾਕਸ ਰੱਖ ਲਓ, ਤਾਂ ਕਿ ਤੁਹਾਡੀ ਜਿਹੜੀ ਮੇਲ ਆ ਐਟਲੀਸਟ ਉਹ ਸੇਫ ਰਵੇ, ਇੱਕੋ ਥਾਂ ਦੇ ਉੱਤੇ ਜਿਹੜੀ ਉਹ ਆਉਂਦੀ ਰਵੇ, ਤੇ ਉਹਦਾ ਤੁਹਾਨੂੰ ਜਿਹੜਾ ਬਿਲਕੁਲ ਨੰਬਰ ਇੱਕ ਵਾਰੀ ਫੇਰ ਦੱਸ ਦਈਏ, 408 272 5200 4082725200। ਅੱਧਾ ਘੰਟਾ ਸਾਡੇ ਕੋਲ ਹੈਗਾ, ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ ਇਸ ਵੇਲੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9:35 ਹੋਏ ਆ ਜੀ। ਤੇ